दो सिख नौजवान जिन्हां नूं पंजाब दी एक अदालत ने UAPA दे थल्ले उम्र कैद की सज़ा सुनाई कि इन्हां दे कोलों किताबां मिलियां ने जिहड़ियां सिख संघर्ष नाल जुड़ियां होईयां। तुसीं पर जुडिशरी दा हाल देखो कि किताबां मिलन दे थल्ले और किताबां को बंब बनाउण दियां नहीं ने, संघर्ष दे नाल जुड़े हुए सिंघां दीयां जीवनियां ने। 2 साल पहला यूपी दे हाथरस विच एक दलित बच्ची दा ਜਿਹੜਾ ਉਹਦੇ ਨਾਲ ਜਬਰ ਜਨਾਹ ਕਰਕੇ ਉਸ ਦਾ ਮਰਡਰ ਕੀਤਾ ਗਿਆ। ਸਦੀਕੀ ਕਪਾਨ ਨੇ ਵੀ ਉਹਦੀ ਕਵਰੇਜ, ਕੇਰਲਾ ਦੇ ਦਾ ਪ੍ਰੋਮੀਨੈਂਟ ਪੱਤਰਕਾਰ ਹੈ ਔਰ ਇਹਨੇ ਵੀ ਹਾਥਰਸ ਵੱਲ ਜਿਹੜਾ ਉਹ ਕੂਚ ਕੀਤਾ ਉਹਨੂੰ ਕਵਰ ਕਰਨ ਦੇ ਲਈ। ਇਹਨੂੰ UAPA ਦੇ ਥੱਲੇ ਫੜ ਲਿਆ ਗਿਆ ਔਰ ਅੰਦਰ ਡੱਕ ਦਿੱਤਾ ਗਿਆ ਔਰ ਇਹ ਕਿਹਾ ਗਿਆ ਜੀ ਇਹ ਉੱਥੇ ਜਾ ਕੇ ਫਿਰਕਿਆਂ ਨੂੰ ਭੜਕਾਉਣ ਦਾ ਇਹਨੇ ਯਤਨ ਕੀਤਾ। UAPA is managed to democracy. Shashi Tharoor on Siddiqui Kapan release. ਜਦੋਂ ਉਹਨੇ ਰੀਡਿੰਗ ਮਟੀਰੀਅਲ ਜੇਲ੍ਹ 'ਚ ਮੰਗਿਆ, he was offered only books in Hindi, a language he doesn't know, and denied books in English and Malayalam, the only languages he can read. ਛੱਤੀਸਗੜ੍ਹ ਦਾ ਇੱਕ ਜ਼ਿਲ੍ਹਾ ਬਸਤਰ ਹੈ ਜਿੱਥੇ ਇਹਨਾਂ ਦੀ ਫੌਜ, 에ਅਰ ਫੋਰਸ ਇਸਤੇਮਾਲ ਕਰਕੇ ਉਹਨਾਂ ਆਦੀਵਾਸੀਆਂ ਦੇ ਉੱਤੇ ਜਹਾਜ਼ਾਂ ਰਾਹੀਂ ਬੰਬ ਸੁੱਟੇ ਜਾਂਦੇ ਨੇ। CRPF ਵਾਲੇ ਉਹਨਾਂ ਦੇ ਪਿੰਡਾਂ 'ਚ ਆਪਣੀਆਂ ਚੌਕੀਆਂ ਬਣਾਉਣਾ ਚਾਹੁੰਦੇ ਨੇ, ਲੋਕ ਰਜਿਸਟ ਕਰ ਰਹੇ ਨੇ, ਉੱਤੋਂ ਬੰਬ ਬਰਸਾ ਰਹੇ ਨੇ, ਥੱਲਿਓਂ ਲੋਕਾਂ ਦੀ ਸਫਾਈ ਕਰ ਰਹੇ ਨੇ। ਉਹਨਾਂ ਨੇ ਇਹ ਕਿਹਾ ਕਿ ਭਾਈ ਸਾਡਾ, ਅਸੀਂ ਜਦੋਂ ਹਿਊਮਨ ਰਾਈਟ ਵਾਇਲੇਸ਼ਨ ਲਈ ਸੁਕਮਾ ਔਰ ਬੀਜਾਪੁਰ ਡਿਸਟ੍ਰਿਕਟਸ ਦੇ ਵਿੱਚ ਛੱਤੀਸਗੜ੍ਹ 'ਚ ਗਏ ਤੇ ਕਿਵੇਂ ਸਿਕਿਉਰਿਟੀ ਫੋਰਸਿਸ ਨੇ ਉਹਨਾਂ ਨੂੰ ਹਰਾਸ ਕੀਤਾ। ਉਹਨਾਂ ਨੇ ਕਿਹਾ ਜੀ ਅਸੀਂ 30 ਮੀਲ ਤੱਕ ਸਾਡੀ ਗੱਡੀ ਔਰ ਡਰਾਈਵਰਾਂ ਨੂੰ ਵੀ ਇੰਨਾ ਕੁ ਡਰਾਇਆ, ਉਹ ਵਾਪਸ ਮੁੜ ਗਏ। ਜਦੋਂ ਅਸੀਂ ਇੱਕ ਪੋਸਟ ਦੇ ਨੇੜੇ ਪਹੁੰਚ ਵੀ ਗਏ ਤੇ ਉਹਨਾਂ ਨੇ ਉੱਥੇ ਹੋਟਲ ਔਰ ਦੂਜਾ ਉਹਨਾਂ ਸਾਰਿਆਂ ਨੂੰ ਮਨਾ ਕਰ ਦਿੱਤਾ ਵੀ ਇਹਨਾਂ ਨੂੰ ਨਾ ਰਹਿਣ ਨੂੰ ਥਾਂ ਦੇਣੀ ਹੈ, ਨਾ ਖਾਣ ਨੂੰ ਕੁਛ ਦੇਣਾ ਹੈ। ਇੱਕ ਵਿਲੇਜ ਪੰਚਾਇਤ ਨੇ ਕਿਹਾ ਨਹੀਂ ਤੁਸੀਂ ਤਾਂ ਸਾਡੇ ਦੁੱਖੜੇ ਦੱਸਣ ਲਈ ਦੁਨੀਆ ਨੂੰ ਆਏ ਹੋ। ਉਹਨਾਂ ਨੂੰ ਵੀ ਜਿਹੜਾ ਉਹਨਾਂ ਨੇ ਉੱਥੇ ਮਨਾ ਕਰ ਦਿੱਤਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ UAPA ਦਾ ਕਾਨੂੰਨ ਸਿੱਖਾਂ, ਮੁਸਲਮਾਨਾਂ, ਦਲਿਤਾਂ ਅਤੇ ਆਦੀਵਾਸੀਆਂ ਨੂੰ ਲੰਮਾ ਸਮਾਂ ਜੇਲ੍ਹਾਂ ਵਿੱਚ ਡੱਕਣ ਲਈ ਵਰਤਿਆ ਜਾ ਰਿਹਾ ਹੈ। ਸੋ ਇਸੇ ਤਰ੍ਹਾਂ ਛੱਤੀਸਗੜ੍ਹ ਸਟੇਟ ਦੇ ਜ਼ਿਲ੍ਹਾ ਬਸਤਰ ਦੇ ਆਦੀਵਾਸੀਆਂ ਤੇ ਹਵਾਈ ਜਹਾਜ਼ਾਂ ਰਾਹੀਂ ਬੰਬ ਜਿਹੜੇ ਨੇ ਉਹ ਵਰਸਾਏ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? देखो, ਅਸੀਂ ਜ਼ਿਕਰ ਕਰਕੇ ਹਟੇ ਸਾਕਾ ਨਕੋਦਰ ਔਰ ਜੋ ਕੁਛ ਬਹਿਬਲ ਕਲਾਂ, ਬਰਗਾੜੀ ਔਰ ਅੱਜ ਜਦੋਂ ਅਸੀਂ ਕੌਮੀ ਇਨਸਾਫ ਮੋਰਚਾ ਔਰ ਬੰਦੀ ਸਿੰਘਾਂ ਦੀ ਰਿਹਾਈ 30-30, 32-32 ਸਾਲ ਆਪਣੀਆਂ ਜੇਲ੍ਹ ਟਰਮਸ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ 'ਚ ਡੱਕਿਆ ਹੋਣਾ ਔਰ ਬਹੁਤ ਵਾਰ ਕਿਉਂਕਿ ਡੈਥ ਸੈਂਟੈਂਸਿਸ ਤੋਂ ਸ਼ੁਰੂ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਤੋਂ ਲੰਬੀਆਂ ਕੈਦਾਂ ਦੀ ਕਹਾਣੀ ਇੰਨੀ ਕੁ ਵੱਡੀ ਹੈ ਜਾਂ ਇੰਨੀ ਕੁ ਲੰਬੀ ਹੈ ਕਿ ਜਿਹੜੇ ਦੂਸਰੇ ਇਹਨਾਂ ਦੇ ਕਾਨੂੰਨਾਂ ਦੇ ਵਿਕਟਮ ਬਣਦੇ ਨੇ ਜਾਂ ਬਣੇ ਨੇ, ਖਾਸ ਤੌਰ 'ਤੇ ਜਿਹਨੂੰ ਯੂਆਪਾ ਉੱਥੇ ਕਹਿੰਦੇ ਨੇ, UAPA ਔਰ ਅਨਲੌਫੁਲ ਐਕਟੀਵਿਟੀਜ਼ ਟੈਰਰਿਜ਼ਮ ਐਕਟ ਦੇ ਥੱਲੇ, ਉਹ ਕਿਹਨਾਂ ਤੇ ਕਿਵੇਂ ਬੇਕਿਰਕੀ ਦੇ ਨਾਲ ਜਸਟ ਉਹਨਾਂ ਨੂੰ ਅੰਦਰ ਰੱਖਣ ਦੇ ਲਈ। ਔਰ ਜੇ ਤੁਸੀਂ ਅਮੈਂਡਡ UAPA ਦੇਖੋ, ਉਹਦੇ ਪ੍ਰੋਵੀਜ਼ਨ ਇੰਨੇ ਸਖਤ ਨੇ ਕਿ ਉਹਨਾਂ ਦੀ ਸੌਖੀ ਬੇਲ ਹੀ ਨਹੀਂ ਹੁੰਦੀ। ਕਈ 2-2, 3-3 ਸਾਲ ਮਿਨੀਮਮ ਬੇਲ ਤੇ ਲੱਗ ਜਾਂਦੇ ਨੇ ਝੂਠੇ ਕੇਸ ਦੇ ਮਾਮਲੇ 'ਚ ਵੀ। ਤੇ ਜੇ ਵਾਕਿਆ ਹੀ ਕੋਈ ਥੋੜ੍ਹੀ ਬਹੁਤ ਇਨਵੋਲਵਮੈਂਟ ਹੋਏ ਫਿਰ ਤਾਂ ਉਹਦੇ 'ਚ ਇਸ ਕਿਸਮ ਦਾ ਪ੍ਰੋਵੀਜ਼ਨ ਹੈ ਕਿ ਬੇਲ ਹੀ ਨਹੀਂ ਹੋ ਸਕਦੀ ਉਹਦੀ। ਔਰ ਇਹ ਬਿਲਕੁਲ ਉਸੇ ਲਾਈਨ ਦੇ ਥੱਲੇ ਜਿਵੇਂ 84 ਤੋਂ ਬਾਅਦ 1985 ਤੱਕ ਪਹੁੰਚਦੇ ਹਾਂ, ਟਾਡਾ ਕਾਨੂੰਨ ਜਿਹੜਾ ਇਹਨਾਂ ਦੀ ਪਾਰਲੀਮੈਂਟ ਨੇ ਉਦੋਂ ਸਿਰਫ ਪੰਜਾਬ, ਔਰ ਇਹ ਬੜੀ ਦਿਲਚਸਪ ਗੱਲ ਹੈ, ਮੈਂ ਕਿਉਂਕਿ ਯੂਆਪਾ ਦੇ ਕਾਂਟੈਕਸਟ ਗੱਲ ਕਰ ਰਹੇ ਤੇ ਪਹਿਲਾ ਜਿਹੜਾ ਇਸ ਕਿਸਮ ਦਾ ਜਿਹਨੂੰ US ਕਾਂਗਰਸ ਨੇ ਵੀ ਬਲੈਕ ਡਰੈਕੋਨੀਅਨ ਲਾਅ ਕਿਹਾ ਸੀ, ਟਾਡਾ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ। ਇਹ ਜੂਨ 84 ਦੇ ਫੌਜੀ ਹਮਲੇ ਤੋਂ ਬਾਅਦ ਪੰਜਾਬ ਜਦੋਂ ਸਾਰਾ ਫੌਜ ਦੇ ਹਵਾਲੇ ਸੀ ਔਰ ਪੰਜਾਬ ਦੇ 12,000 ਪਿੰਡਾਂ 'ਚ ਜਿਹੜਾ ਉਹਨਾਂ ਨੇ ਦੂਸਰਾ ਫੌਜੀ ਐਕਸ਼ਨ ਸੀ ਜਿਹਦਾ ਨਾਂ ਉਹਨਾਂ ਨੇ ਆਪਰੇਸ਼ਨ ਵੁੱਡ ਰੋਜ਼ ਰੱਖਿਆ
ਕਿ ਜੰਗਲੀ ਗੁਲਾਬ, ਉਸ ਤੋਂ ਦੇ ਨਾਲ, ਕਿਉਂਕਿ ਉਹਦੇ 'ਚ ਇਕੱਲਾ ਇਹੀ ਨਹੀਂ ਸੀ ਕਿ ਉਹਨਾਂ ਨੇ ਕਿਲਿੰਗਸ ਕੀਤੀਆਂ, ਉਹਨਾਂ ਨੇ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਚੁੱਕੇ। ਹੁਣ ਪੰਜਾਬ ਦੇ ਵਿੱਚ ਡਿਸਟਰਬਡ ਏਰੀਆਜ਼ ਐਕਟ ਤਾਂ ਲੱਗਾ ਹੋਇਆ ਸੀ, ਪਰ ਉਹਦੇ ਲਈ ਸਪੈਸੀਫਿਕ ਲਾਅ ਚਾਹੀਦਾ ਸੀ। ਇੰਡੀਅਨ ਕਨਸਟੀਟਿਊਸ਼ਨ ਦਾ ਇਸ ਕਿਸਮ ਦਾ ਕੋਈ ਲਾਅ ਨਹੀਂ ਸੀ ਕਿ ਵੀ ਜਿਹਦੇ ਥੱਲੇ ਤੁਸੀਂ ਇੱਕ ਫੌਜੀ ਨੂੰ, ਇੱਕ ਸਪਾਈ ਨੂੰ ਵੀ ਹੱਕ ਹੋਏ ਕਿ ਜਿਹਨੂੰ ਮਰਜ਼ੀ ਉਹ ਗੋਲੀ ਨਾਲ ਮਾਰ ਦੇ, ਜਾਂ ਜਿਹਨੂੰ ਮਰਜ਼ੀ ਤੁਸੀਂ ਚੁੱਕ ਕੇ ਉਹਦੀ ਜ਼ਮਾਨਤ ਹੀ ਸਿਵਲ ਕੋਰਟ 'ਚ ਨਾ ਹੋਏ, ਸਪੈਸ਼ਲ ਕੋਰਟਸ ਬਣਨ ਜਿਹੜੀਆਂ ਉਹਦੀ ਸੁਣਵਾਈ ਕਰਨ, ਤੇ ਉਹ ਉਹਨਾਂ ਕੋਰਟਸ ਕਈ ਸਾਲ ਤੁਸੀਂ। ਤਾਂ ਉਦੋਂ ਉਹਨਾਂ ਨੇ ਟਾਡਾ ਕਾਨੂੰਨ ਦਾ ਡਰਾਫਟ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ, ਲੋਕ ਸਭਾ ਦੇ ਵਿੱਚ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ। ਰਾਜੀਵ ਗਾਂਧੀ ਦਾ ਜ਼ਮਾਨੇ ਦੀ ਗੱਲ ਹੈ, ਉਹ ਤਾਂ ਡੈਣ ਤਾਂ ਮਾਰੀ ਜਾ ਚੁੱਕੀ ਸੀ। ਔਰ ਉਹਦੇ 'ਚ ਇੱਕ ਦੋ MP ਜਿਹੜੇ ਨੇ ਸੋਸ਼ਲਿਸਟ ਪਾਰਟੀ ਦੇ, ਦੂਜੇ, ਉਹਨਾਂ ਨੇ ਖਲੋ ਕੇ ਉਹਨਾਂ ਨੇ ਕਿਹਾ ਜੀ ਇਹ ਤਾਂ ਡਿਕਟੇਟਰਸ਼ਿਪ ਵਾਲੀ ਗੱਲ ਹੈ ਇਹ। ਔਰ ਅੱਗੋਂ ਸਰਕਾਰੀ ਜਿਹੜੀ ਅਧਿਕਾਰਤ ਮਿਨਿਸਟਰੀ ਸੀ ਉਹਨਾਂ ਵੱਲੋਂ ਕਿਹਾ ਗਿਆ ਦਿਸ ਇਜ਼ ਫॉर ਓਨਲੀ ਪੰਜਾਬ, ਔਰ ਸਾਰੇ ਬੈਠ ਕੇ ਉਹਦਾ ਵਿਰੋਧ ਵੀ ਬੰਦ ਹੋ ਗਿਆ। ਕਿ ਇਹ ਗੱਲ ਕੱਲੀ ਨਹੀਂ ਹੈ ਵੀ ਕਿਸ ਵੇਲੇ ਦੀ ਹਕੂਮਤ ਨੇ ਸਿੱਖਾਂ ਦੇ ਨਾਲ ਕੀ ਕੀਤਾ, ਉਹਦੇ 'ਚ ਜਿਹੜੀਆਂ ਆਪੋਜੀਸ਼ਨ ਧਿਰਾਂ, ਔਰ ਇਹ ਕੱਲੀ ਗੱਲ ਜੂਨ 84 ਦੀ ਨਹੀਂ ਹੈ ਕਿ ਵੀ ਇੰਦਰਾ ਗਾਂਧੀ ਜ਼ਿੰਮੇਵਾਰ ਸੀ, ਉਹਨੇ ਹਮਲਾ ਕੀਤਾ। ਲੇਕਿਨ ਜੇ ਤੁਸੀਂ BJP ਦਾ ਰੈਜ਼ੋਲੂਸ਼ਨ ਦੇਖੋ, ਜਿਸ BJP ਦੇ ਨਾਲ ਬਗਲਗੀਰ ਹੋਣ ਲੱਗਿਆ ਅੱਧੀ ਸਦੀ ਇਹਨਾਂ ਨੇ, ਬਾਦਲਕਿਆਂ ਨੇ ਪਤੀ ਪਤਨੀ ਦਾ ਰਿਸ਼ਤਾ ਜੋੜਿਆ ਹੋਇਆ ਸੀ ਇਹਨਾਂ ਬੇਗੈਰਤਾਂ ਨੇ। BJP ਨੇ ਜਦੋਂ ਜੂਨ 84 ਦਾ ਹਮਲਾ ਹੁੰਦਾ ਹੈ, ਇਹ ਰੈਜ਼ੋਲੂਸ਼ਨ ਕੀਤਾ ਸੀ ਕਿ ਇਹ ਤੋਂ 6 ਮਹੀਨੇ ਪਹਿਲੇ ਹੋਣਾ ਚਾਹੀਏ था। ਸੋ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਦਰਬਾਰ ਸਾਹਿਬ ਤੇ ਹਮਲਾ ਹੋਏ, ਉਹਦੇ ਤੁਸੀਂ ਇੱਕ ਜਾਂ ਦੋ ਨਾਂ ਲੈ ਸਕਦੇ ਹੋ ਕਿ ਜਿਨ੍ਹਾਂ ਨੇ ਉਹਦਾ ਵਿਰੋਧ ਕੀਤਾ ਹੋਏਗਾ। ਸੁਬਰਾਮਨੀਅਮ ਸਵਾਮੀ ਸੀ, ਉਹਦੇ ਆਪਣੇ ਰੀਜ਼ਨ ਸੀ, ਉਹ RSS ਆਈਡੀਆਲੋਗ। ਅਦਰਵਾਈਜ਼ ਨਵੰਬਰ 84 ਦੀ ਨਸਲਕੁਸ਼ੀ, ਈਵਨ ਵਾਜਪਾਈ ਦਿੱਲੀ 'ਚ ਬੈਠਾ, ਕਿਸੇ ਨੇ ਜਾ ਕੇ ਜਿਹੜਾ ਇਹ ਨਹੀਂ ਦੇਖਿਆ ਹੈ ਕਿ ਭਾਈ ਜਾ ਕੇ ਉਹ ਕੈਂਪਾਂ ਦੇ ਵਿੱਚ ਜਾਏ ਜਾਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ। ਇੱਥੋਂ ਤੱਕ ਕਿ ਖੁਸ਼ਵੰਤ ਸਿੰਘ ਵਰਗਾ ਬੰਦਾ, ਜਨਰਲ ਜਗਜੀਤ ਸਿੰਘ ਅਰੋੜੇ ਵਰਗਾ, ਜਿਹੜਾ ਉਹ ਤਰਲੇ ਕਰ ਰਹੇ ਨੇ ਕਿ ਭਾਈ ਸਾਡੀ ਭੀੜਾਂ ਆ ਰਹੀਆਂ ਨੇ, ਸਾਨੂੰ। ਇੱਕ ਨਾਰਵੇ ਦੀ ਐਮਬੈਸੀ ਜਾ ਕੇ ਲੁਕਦਾ, ਇੱਕ ਦੂਜੇ ਪਾਸੇ ਲੁਕਦਾ। ਹੁਣ ਉਸ ਟਾਡਾ ਕਾਨੂੰਨ ਦੇ ਥੱਲੇ ਹੀ ਪੰਜਾਬ ਦੇ ਵਿੱਚ ਫਿਰ ਇਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ, ਟੈਰਰਿਸਟ ਐਂਡ ਡਿਸਰਪਟਿਵ ਹੈ ਕਿ ਟੈਰਰਿਸਟ ਹੈ, ਉਹਦੇ ਥੱਲੇ ਹੀ ਉਹ ਜੇਲ੍ਹ ਟਰਮਸ, ਇਹ ਜਿਹੜੇ ਬਹੁਤ ਸਾਰੇ 25-25 30-30 ਸਾਲ ਨੇ, ਟਾਡਾ ਕਾਨੂੰਨ ਦੇ ਪ੍ਰੋਵੀਜ਼ਨ ਇਹਨਾਂ ਦੇ ਉੱਤੇ ਲਾਏ ਗਏ। ਈਵਨ ਜਦੋਂ ਇੱਥੇ ਰੌਲਾ ਪਿਆ ਅਮਰੀਕਨ ਕਾਂਗਰਸ 'ਚ, ਬਾਹਰ ਹੋਇਆ, ਬਹੁਤ ਸਾਰੇ ਜਿਹੜੇ UN 'ਚ ਗੱਲ ਹੋਈ, ਇਹਨਾਂ ਨੇ ਟਾਡਾ ਜਿਹੜਾ ਕੁਛ ਸਾਲ ਬਾਅਦ 10-12 ਸਾਲ ਤੇ ਇਨ ਪ੍ਰੈਕਟਿਸ ਰਿਹਾ, ਫਿਰ ਉਹਨੂੰ ਲੈਪਸ ਹੋਣ ਦਿੱਤਾ। ਲੇਕਿਨ ਜਿਹੜੇ ਉਸ ਪੀਰੀਅਡ ਦੇ ਕੇਸ ਨੇ, ਉਹਨਾਂ ਨੇ ਕਿਹਾ ਜੀ ਕਿਉਂਕਿ ਉਦੋਂ ਟਾਡਾ ਸੀ, ਟਾਡਾ ਦੇ ਥੱਲੇ ਹੀ ਪ੍ਰੋਫੈਸਰ ਭੁੱਲਰ ਦਾ ਟਰਾਇਲ ਹੋਇਆ, ਟਾਡਾ ਦੇ ਥੱਲੇ ਹੀ ਜਿਹੜੇ ਬਾਕੀ ਟਰਾਇਲ ਅੱਜ ਤੱਕ ਵੀ ਚੱਲ ਰਹੇ ਨੇ। ਫਿਰ ਇਹ ਪੋਟਾ ਲੈ ਆਏ ਕਿ ਜੀ ਉਹ ਬਿਲਕੁਲ ਉਸੇ ਪ੍ਰੋਵੀਜ਼ਨ ਦਾ। ਫਿਰ ਇਹਨਾਂ ਦੇ ਕੋਲ ਬੈਕ ਦੇ ਉੱਤੇ NSA, ਨੈਸ਼ਨਲ ਸਿਕਿਉਰਿਟੀ ਐਕਟ ਹਮੇਸ਼ਾ ਰਿਹਾ, ਜਿਹਨੂੰ ਮਰਜ਼ੀ ਕਹੋ ਜੀ ਇਹ ਨੇਸ਼ਨ ਦੀ ਸਿਕਿਉਰਿਟੀ ਨੂੰ ਖਤਰਾ ਹੈ। ਹੁਣ ਜਦੋਂ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਪਰਸੀਕਿਊਸ਼ਨ ਦੇਖਦੇ ਹਾਂ ਤੇ ਬਹੁਤ ਸਾਰੇ ਇਨਕਲੂਡਿੰਗ ਮਹਿਬੂਬਾ ਮੁਫਤੀ ਜਾਂ ਦੂਜੇ ਜਿਨ੍ਹਾਂ ਨੂੰ ਜੇਲ੍ਹ, ਉਹ NSA ਦੇ ਥੱਲੇ, ਔਰ ਉਹ ਸਿੱਧਾ ਪੋਲੀਟੀਕਲ ਡਿਸੀਜਨ ਹੈ ਵੀ ਕਿਹਨੂੰ ਅੰਦਰ ਰੱਖਣਾ, ਉਹਨੂੰ ਕਹੋ ਜੀ ਇਹ ਸਿਕਿਉਰਿਟੀ ਨੂੰ ਖਤਰਾ ਹੈ। ਹੁਣ ਇਹ UAPA ਦੇ ਥੱਲੇ ਕਿਸ ਲੈਵਲ ਦੇ ਉੱਤੇ ਹਰਾਸਮੈਂਟ ਔਰ ਗ੍ਰਿਫਤਾਰੀਆਂ ਨੇ। ਤੁਸੀਂ ਦੇਖੋਗੇ ਕਿ ਵੀ ਹੇਟ ਸਪੀਚ ਕਰਨ ਵਾਲੇ ਉਹ ਬਜਰੰਗ ਦਲ ਹੋਏ, ਦੂਜੇ ਹੋਏ, ਜਿਨ੍ਹਾਂ ਦੇ ਮੂੰਹਾਂ ਚੋਂ, ਚੈਨਲਾਂ ਚੋਂ ਸਵੇਰ ਸ਼ਾਮ ਨਫ਼ਰਤ ਤੋਂ ਬਿਨਾਂ ਕੁਛ ਨਹੀਂ ਨਿਕਲਦਾ, ਉਹਨਾਂ ਦੇ ਖਿਲਾਫ ਕੋਈ UAPA ਨਹੀਂ ਹੈ। ਪਰ ਅਸੀਂ ਜੇ ਆਪਣੇ ਗੱਲ ਕਰੀਏ ਕਿ ਅੱਜ ਤੋਂ 2-2.5 ਸਾਲ ਪਹਿਲਾਂ ਜਿਹੜੇ ਦੋ ਸਿੱਖ ਨੌਜਵਾਨ ਜਿਨ੍ਹਾਂ ਨੂੰ ਪੰਜਾਬ ਦੀ ਇੱਕ ਅਦਾਲਤ ਨੇ UAPA ਦੇ ਥੱਲੇ ਉਮਰ ਕੈਦ ਦੀ ਸਜ਼ਾ ਸੁਣਾਈ ਕਿ ਇਹਨਾਂ ਦੇ ਕੋਲੋਂ ਕਿਤਾਬਾਂ ਮਿਲੀਆਂ ਨੇ ਜਿਹੜੀਆਂ ਸਿੱਖ ਸੰਘਰਸ਼ ਨਾਲ ਜੁੜੀਆਂ ਹੋਈਆਂ, ਔਰ ਦਰਸ਼ਕ ਉਸ ਪਿਕਚਰ ਨੂੰ ਵੀ ਦੇਖ ਸਕਦੇ ਨੇ ਕਿ ਉਹਨਾਂ ਦੀ ਜਿਹੜੀ ਹੈ ਕਿਤਾਬਾਂ ਪੜ੍ਹਨ ਦੇ ਦੋਸ਼ ਅਧੀਨ ਭਾਰਤੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਯਾਫਤਾ ਭਾਈ ਅਰਵਿੰਦਰ ਸਿੰਘ ਮਿੱਠਾ ਦੀ ਜ਼ਮਾਨਤ ਤੋਂ ਬਾਅਦ ਫਰੀਦਕੋਟ ਜੇਲ੍ਹ ਵਿੱਚੋਂ ਰਿਹਾਈ ਹੋਈ। ਹੁਣ ਇਹ ਉਹਨਾਂ 2 ਸਾਲ ਤੋਂ ਜ਼ਿਆਦਾ ਵਕਤ, ਸਿਰਫ ਇਹ ਨਹੀਂ ਹੈ, ਅਦਰਵਾਈਜ਼ ਤਾਂ ਪੁਲਿਸ ਟਾਡਾ ਦੇ ਪੀਰੀਅਡ 'ਚ ਜਾਂ ਹੁਣ ਵੀ ਤੁਸੀਂ ਕੱਟਾ ਪਾ ਦਿੱਤਾ ਉਹਦੇ ਤੇ, ਪਿਸਤੌਲ, ਦੇਸੀ ਦੂਜਾ ਹਥਿਆਰ ਬਰਾਮਦ ਹੋਇਆ ਜੀ। ਲੇਕਿਨ ਇਹ ਇੱਕ ਐਸਾ ਕੇਸ ਬਣ ਗਿਆ ਕਿ ਇਹਦੇ ਥੱਲੇ ਉਮਰ ਕੈਦ, ਇੱਕ ਤਾਂ ਪੁਲਿਸ ਦੀ ਕਾਰਸਤਾਨੀ, ਤੁਸੀਂ ਪਰ ਜੁਡੀਸ਼ਰੀ ਦਾ ਹਾਲ ਦੇਖੋ
ਕਿ ਕਿਤਾਬਾਂ ਮਿਲਣ ਦੇ ਥੱਲੇ, ਔਰ ਕਿਤਾਬਾਂ ਕੋਈ ਬੰਬ ਬਣਾਉਣ ਦੀਆਂ ਨਹੀਂ ਨੇ, ਸੰਘਰਸ਼ ਦੇ ਨਾਲ ਜੁੜੇ ਹੋਏ ਸਿੰਘਾਂ ਦੀਆਂ ਜੀਵਨੀਆਂ ਨੇ, ਉਹਨਾਂ ਨੂੰ ਜਿਹੜਾ ਹੈ ਉਹ ਉਮਰ ਕੈਦ ਸੁਣਾਈ ਹੋਈ ਹੈ ਔਰ ਉਹਨਾਂ ਦੀ ਜ਼ਮਾਨਤ ਹੋਈ। ਇਸੇ ਤਰ੍ਹਾਂ ਜਿਹੜੇ ਕੇਸ ਦੀ ਅੱਜ ਖਬਰ ਵੀ ਹੈ, ਹੁਣ ਕੇਰਲਾ ਦਾ ਇੱਕ ਪ੍ਰੋਮੀਨੈਂਟ ਜਰਨਲਿਸਟ ਸਿੱਦੀਕੀ ਕਪਾਨ, ਇਹ ਜਰਨਲਿਸਟ ਔਰ ਇੱਕ ਘਟਨਾ ਜਿਹੜੀ ਲਗਭਗ 2 ਸਾਲ ਪਹਿਲਾਂ ਯੂਪੀ ਦੇ ਹਾਥਰਸ ਵਿੱਚ ਹੋਈ, ਇੱਕ ਦਲਿਤ ਬੱਚੀ ਦਾ ਜਿਹੜਾ ਉਹਦੇ ਨਾਲ ਜ਼ਬਰ ਜਨਾਹ ਕਰਕੇ ਉਸ ਦਾ ਮਰਡਰ ਕੀਤਾ ਗਿਆ ਭਾਰਤ ਭਰ ਦੇ ਵਿੱਚ, ਦਲਿਤ ਭਾਈਚਾਰੇ 'ਚ ਵੀ ਔਰ ਬਾਕੀ ਜਸਟਿਸ ਲਵਿੰਗ ਲੋਕਾਂ 'ਚ ਉਸ ਦਾ ਜਿਹੜਾ ਹੈ ਉਹ ਕਾਫੀ ਰੋਸ ਹੋਇਆ। ਔਰ ਸਿੱਦੀਕੀ ਕਪਾਨ ਨੇ ਵੀ ਉਹਦੀ ਕਵਰੇਜ, ਕੇਰਲਾ ਦੇ ਦਾ ਪ੍ਰੋਮੀਨੈਂਟ ਪੱਤਰਕਾਰ ਹੈ ਔਰ ਇਹਨੇ ਵੀ ਹਾਥਰਸ ਵੱਲ ਜਿਹੜਾ ਹੈ ਉਹ ਕੂਚ ਕੀਤਾ ਉਹਨੂੰ ਕਵਰ ਕਰਨ ਦੇ ਲਈ, ਔਰ ਇਹਨੂੰ UAPA ਦੇ ਥੱਲੇ ਫੜ ਲਿਆ ਗਿਆ ਔਰ ਅੰਦਰ ਡੱਕ ਦਿੱਤਾ ਗਿਆ ਔਰ ਇਹ ਕਿਹਾ ਗਿਆ ਜੀ ਇਹ ਉੱਥੇ ਜਾ ਕੇ ਫਿਰਕਿਆਂ ਨੂੰ ਭੜਕਾਉਣ ਦਾ ਇਹਨੇ ਯਤਨ ਕੀਤਾ। ਔਰ ਜਦੋਂ ਜਿਹੜਾ ਇਹਨੂੰ UAPA ਦੇ ਥੱਲੇ, ਇਹ 2 ਸਾਲ ਤੋਂ ਵੀ ਜ਼ਿਆਦਾ ਦੀ ਗੱਲ ਹੈ, ਆਲਮੋਸਟ 28 ਮਹੀਨੇ, ਔਰ ਜਦੋਂ ਉਹਦੀ ਜ਼ਮਾਨਤ ਮਨਜ਼ੂਰ ਵੀ ਹੋ ਗਈ 1.5 ਸਾਲ ਬਾਅਦ UAPA ਦੇ ਥੱਲੇ, ਪੁਲਿਸ ਨੇ ਮਨੀ ਲਾਂਡਰਿੰਗ ਦਾ ਕੇਸ, ਕਿ $5000 ਮਨੀ ਲਾਂਡਰਿੰਗ ਕਿੱਥੋਂ ਆਏ, ਕੀ ਹੋਇਆ, ਕਿਸੇ ਨੇ ਹੋ ਸਕਦਾ ਮਦਦ ਭੇਜੀ ਹੋਏ, ਉਹ ਮਨੀ ਲਾਂਡਰਿੰਗ ਹੈ, ਉਹਦੇ ਥੱਲੇ ਫਿਰ 3-4 ਮਹੀਨੇ ਅੰਦਰ, ਔਰ ਹੁਣ ਉਹਦੀ ਪਿਛਲੇ 2 ਦਿਨ ਪਹਿਲਾਂ ਹੀ ਉਹਦੀ ਜ਼ਮਾਨਤ ਹੋਈ ਹੈ। ਔਰ ਇਸ ਦੇ ਉੱਤੇ ਈਵਨ ਸ਼ਸ਼ੀ ਥਰੂਰ ਜਿਹੜਾ ਪ੍ਰੋਮੀਨੈਂਟ ਕਾਂਗਰਸ ਆਗੂ ਹੈ, ਉਹਦੀ ਸਟੇਟਮੈਂਟ ਹੈ ਕਿ ਬਈ ਇਹ ਜਿਹੜਾ UAPA ਇਜ਼ ਮੈਨੇਜ ਟੂ ਡੈਮੋਕ੍ਰੇਸੀ, ਸ਼ਸ਼ੀ ਥਰੂਰ ਔਨ ਸਿੱਦੀਕੀ ਕਪਾਨ ਰਿਲੀਜ਼, ਔਰ ਇਹ ਇਲਾਹਾਬਾਦ ਹਾਈ ਕੋਰਟ ਤੋਂ ਉਹਨੂੰ ਜਾ ਕੇ ਜ਼ਮਾਨਤ ਮਿਲੀ ਹੈ। ਲੋਕਲ ਤਾਂ ਉਹਨੂੰ UAPA ਦੇ ਥੱਲੇ ਉਹਨਾਂ ਨੇ ਅੰਦਰ ਹੀ ਡੱਕਿਆ ਹੋਇਆ ਸੀ ਔਰ ਉਹਨੇ ਕਿਹਾ ਸ਼ਸ਼ੀ ਥਰੂਰ ਨੇ ਕਿ ਜਦੋਂ UAPA ਪਾਸ ਵੀ ਹੋ ਰਿਹਾ ਸੀ ਮੈਂ ਉਦੋਂ ਵੀ ਆਵਾਜ਼ ਉਠਾਈ ਸੀ ਕਿ ਵੀ ਇਹ ਮੈਨੇਜ ਟੂ ਡੈਮੋਕ੍ਰੇਸੀ ਐਜ਼ ਆਈ ਵਾਂਟ ਵੈਨ ਅਪੋਜ਼ਿੰਗ ਇਟਸ ਇੰਟਰੋਡਕਸ਼ਨ ਇਨ ਲੋਕ ਸਭਾ। ਔਰ ਉਹਨਾਂ ਨੇ ਕਿਹਾ ਫਿਰ ਕੱਲਾ ਇਹ ਨਹੀਂ ਵੀ ਉਹਨੂੰ ਜੇਲ੍ਹ 'ਚ ਰੱਖਿਆ 28 ਮਹੀਨੇ, ਜੇਲ੍ਹ 'ਚ ਜਦੋਂ ਉਹਨੂੰ ਕੋਈ ਸਹੂਲਤ ਨਹੀਂ, ਉਹਨੇ ਕਿਹਾ ਕਿ ਜੀ ਮੈਨੂੰ ਕਿਤਾਬਾਂ ਦਿਓ ਪੜ੍ਹਨ ਨੂੰ, ਜਾਂ ਦੂਜੇ ਉਹਨੂੰ ਹਿੰਦੀ ਦੀਆਂ ਕਿਤਾਬਾਂ ਦੇ ਦਿੱਤੀਆਂ। ਉਹਨੇ ਕਿਹਾ ਜੀ ਮੈਨੂੰ ਅੰਗਰੇਜ਼ੀ ਜਾਂ ਮਲਿਆਲਮ ਜਿਹੜੀ ਕੇਰਲਾ ਦੀ ਲੈਂਗੁਏਜ ਹੈ ਉਹ ਕਹਿੰਦੇ ਉਹ ਨਹੀਂ, ਤੂੰ ਇੱਥੇ ਬੈਠਾ ਹਿੰਦੀ ਪੜ੍ਹ। ਹੁਣ ਇਹ ਸ਼ਸ਼ੀ ਥਰੂਰ ਹੀ ਕਹਿ ਰਿਹਾ ਕਿ ਭਾਈ ਉਹਨੂੰ ਜਦੋਂ ਉਹਨੇ ਰੀਡਿੰਗ ਮਟੀਰੀਅਲ ਜੇਲ੍ਹ 'ਚ ਮੰਗਿਆ, ਹੀ ਵਾਜ਼ ਆਫਰਡ ਓਨਲੀ ਬੁੱਕਸ ਇਨ ਹਿੰਦੀ, ਇਹ ਲੈਂਗੁਏਜ ਹੀ ਡਜ਼ਨਟ ਨੋ, ਐਂਡ ਡਿਨਾਈਡ ਬੁੱਕਸ ਇਨ ਇੰਗਲਿਸ਼ ਐਂਡ ਮਲਿਆਲਮ, ਦਾ ਓਨਲੀ ਲੈਂਗੁਏਜਸ ਹੀ ਕੈਨ ਰੀਡ। ਸੋ ਕੱਲਾ ਇਹੀ ਨਹੀਂ ਹੈ ਵੀ UAPA ਦੇ ਥੱਲੇ, ਔਰ ਇਹ ਕੇਸ ਅਸੀਂ ਸਿੱਖ ਨੌਜਵਾਨ ਦਾ ਜਿਹਦੀ ਹੁਣ ਜ਼ਮਾਨਤ ਹੁੰਦੀ ਹੈ, ਇਹ ਮੁਸਲਮਾਨ ਇਵੇਂ ਹੀ ਦਲਿਤ, ਯੂਪੀ ਦੇ ਵਿੱਚ ਤਾਂ ਉਹ ਗੁੰਡਾ ਯੋਗੀ ਆਦਿੱਤਿਆਨਾਥ ਜਿਹਨੂੰ ਮਰਜ਼ੀ ਜਿਹੜਾ ਉਹ UAPA ਦੇ ਥੱਲੇ ਕਰਦਾ, ਲੇਕਿਨ ਟਰਾਈਬਲਸ ਨਾਲ ਕੀ ਵਾਪਰ ਰਿਹਾ ਬਹੁਤ ਵਾਰ, ਕਿਉਂਕਿ ਅਸੀਂ ਵੀ ਜਦੋਂ ਆਪਣੀਆਂ ਹੀ ਸਮੱਸਿਆਵਾਂ 'ਚ ਫਸੇ ਹੁੰਦੇ ਆ, ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਪੰਜਾਬ ਹੋਏ, ਕਸ਼ਮੀਰ ਹੋਏ, ਜ਼ੁਲਮ, ਪੁਲਿਸ, ਸਿਕਿਉਰਿਟੀ ਫੋਰਸਿਸ, ਝੂਠੇ ਪੁਲਿਸ ਮੁਕਾਬਲੇ, ਇਹ ਕਹਾਣੀਆਂ ਤਾਂ ਰੋਜ਼ ਦੀਆਂ ਕਹਾਣੀਆਂ ਨੇ। ਲੇਕਿਨ ਸਿਰਫ ਇੱਕੋ ਇੱਕ ਟਰਾਈਬਲ ਆਦੀਵਾਸੀ ਕਮਿਊਨਿਟੀ ਹੈ, ਉਹ ਛੱਤੀਸਗੜ੍ਹ ਦੀ ਹੋਏ, ਛੱਤੀਸਗੜ੍ਹ ਦਾ ਇੱਕ ਜ਼ਿਲ੍ਹਾ ਬਸਤਰ ਹੈ, ਜਿੱਥੇ ਇਹਨਾਂ ਦੀ ਫੌਜ, ਏਅਰ ਫੋਰਸ ਇਸਤੇਮਾਲ ਕਰਕੇ ਉਹਨਾਂ ਆਦੀਵਾਸੀਆਂ ਦੇ ਉੱਤੇ ਜਹਾਜ਼ਾਂ ਰਾਹੀਂ ਬੰਬ ਸੁੱਟੇ ਜਾਂਦੇ ਨੇ। ਔਰ ਹੁਣ ਵੀ ਇੱਕ ਵਾਕਿਆ ਬਸਤਰ ਦੇ ਵਿੱਚ ਐਸਾ ਏਅਰ ਸਟ੍ਰਾਈਕ ਦਾ ਹੋਇਆ ਔਰ 15 ਮੈਂਬਰਾਂ ਦਾ ਇੱਕ ਹਿਊਮਨ ਰਾਈਟਸ ਦਾ ਗਰੁੱਪਸ ਦਾ ਡੈਲੀਗੇਸ਼ਨ, ਜਿਨ੍ਹਾਂ 'ਚ ਅੱਡ-ਅੱਡ ਸਟੇਟਾਂ ਤੋਂ ਕਰਨਾਟਕਾ, ਤੇਲੰਗਾਨਾ ਔਰ ਮੱਧ ਪ੍ਰਦੇਸ਼ ਸੀ, ਉਹਨਾਂ ਨੇ ਫੈਸਲਾ ਕੀਤਾ ਕਿ ਬਈ ਉਹ ਜਾਣਗੇ ਔਰ ਉੱਥੇ ਜਿਨ੍ਹਾਂ ਲੋਕਾਂ ਨੂੰ ਬੰਬਾਰਡਮੈਂਟ ਦੇ ਨਾਲ ਮਾਰਿਆ ਗਿਆ ਔਰ ਜਿਨ੍ਹਾਂ ਦਾ ਨੁਕਸਾਨ ਕੀਤਾ ਗਿਆ ਉਹਦੀ ਰਿਪੋਰਟ ਲੈਣਗੇ। ਪਰ ਉਸ ਗਰੁੱਪ ਦੇ ਨਾਲ ਵੀ ਕੀ ਹੋਇਆ, ਉਹਨਾਂ ਨੂੰ ਕਿਵੇਂ ਹਰਾਸ ਕੀਤਾ ਗਿਆ, ਇਹ ਦਾ ਹਿੰਦੂ ਦੀ ਅੱਜ ਦੀ ਖਬਰ ਹੈ। ਐਕਟਿਵਿਸਟ ਅਲੈਜ police harassment during fact-finding mission in Bastar. The activist has planned to visit interior villages of Sukhma district to look into claims of an aerial strike by security personnel and sites where there has been resistance to setting up CRPF camps. ਹੁਣ CRPF ਵਾਲੇ ਉਹਨਾਂ ਦੇ ਪਿੰਡਾਂ 'ਚ ਆਪਣੀਆਂ ਚੌਂਕੀਆਂ ਬਣਾਉਣਾ ਚਾਹੁੰਦੇ ਨੇ, ਲੋਕ ਰਜਿਸਟ ਕਰ ਰਹੇ ਨੇ, ਉੱਤੋਂ ਬੰਬ ਬਰਸਾ ਰਹੇ ਨੇ, ਥੱਲਿਓਂ ਲੋਕਾਂ ਦੀ ਸਫਾਈ ਕਰ ਰਹੇ ਨੇ। ਔਰ ਇਹ ਇੱਕ ਲੰਬੀ ਚੌੜੀ ਖਬਰ ਹੈ ਕਿ ਕਿਵੇਂ 16 ਹਿਊਮਨ ਰਾਈਟ ਐਕਟਿਵਿਸਟ ਬਸਤਰ ਔਰ ਬਾਕੀ ਜ਼ਿਲ੍ਹੇ ਇਲਾਕਿਆਂ 'ਚੋਂ ਉਹਨਾਂ ਨੇ ਇਹ ਕਿਹਾ ਕਿ ਭਾਈ ਸਾਡਾ, ਅਸੀਂ ਜਦੋਂ ਹਿਊਮਨ ਰਾਈਟ ਵਾਇਲੇਸ਼ਨ ਲਈ ਸੁਕਮਾ ਔਰ ਬੀਜਾਪੁਰ ਡਿਸਟ੍ਰਿਕਟਸ ਦੇ ਵਿੱਚ ਛੱਤੀਸਗੜ੍ਹ 'ਚ ਗਏ
ਤੇ ਕਿਵੇਂ ਸਿਕਿਉਰਿਟੀ ਫੋਰਸਿਸ ਨੇ ਉਹਨਾਂ ਨੂੰ ਹਰਾਸ ਕੀਤਾ ਹੈ। ਉਹਨਾਂ ਨੇ ਕਿਹਾ ਜੀ ਅਸੀਂ 30 ਮੀਲ ਤੱਕ ਸਾਡੀ ਗੱਡੀ ਔਰ ਡਰਾਈਵਰਾਂ ਨੂੰ ਵੀ ਇੰਨਾ ਕੁ ਡਰਾਇਆ, ਉਹ ਵਾਪਸ ਮੁੜ ਗਏ। ਜਦੋਂ ਅਸੀਂ ਇੱਕ ਪੋਸਟ ਦੇ ਨੇੜੇ ਪਹੁੰਚ ਵੀ ਗਏ ਤੇ ਉਹਨਾਂ ਨੇ ਉੱਥੇ ਹੋਟਲ ਔਰ ਦੂਜਾ ਉਹਨਾਂ ਸਾਰਿਆਂ ਨੂੰ ਮਨਾ ਕਰ ਦਿੱਤਾ ਵੀ ਇਹਨਾਂ ਨੂੰ ਨਾ ਰਹਿਣ ਨੂੰ ਥਾਂ ਦੇਣੀ ਹੈ, ਨਾ ਖਾਣ ਨੂੰ ਕੁਝ ਦੇਣਾ ਹੈ। ਅਸੀਂ ਉੱਥੇ ਹੀ ਜਿਹੜਾ ਉਹ ਜ਼ਮੀਨ ਤੇ ਟੇਢੇ ਮੇਢੇ ਹੋ ਕੇ ਅੱਗੇ ਜਾਣਾ ਚਾਹਿਆ, ਫਿਰ ਸਾਨੂੰ CRPF ਨੇ ਰੋਕ ਦਿੱਤਾ ਕਿ ਨਹੀਂ ਤੁਸੀਂ ਅੱਗੇ ਨਹੀਂ ਜਾ ਸਕਦੇ। ਔਰ ਇਹ ਬੇਲਾ ਭਾਟੀਆ, one of the 16 members of the group said that unsuccessfully tried to reach these locations, ਲੇਕਿਨ ਸਾਡੇ ਨਾਲ ਜੋ ਸਲੂਕ ਹੋਇਆ ਉਹਦੇ ਤੋਂ ਹੀ ਸਾਨੂੰ ਅੰਦਾਜ਼ਾ ਹੋ ਗਿਆ ਵੀ ਉਹਨਾਂ ਨਾਲ ਕੀ ਵਾਪਰ ਰਿਹਾ ਹੋਏਗਾ ਕਿ ਇੱਕ ਪਾਸੇ ਹਵਾਈ ਹਮਲਾ, ਦੂਜੇ ਪਾਸੇ ਗਰਾਊਂਡ ਤੇ CRPF ਦੀਆਂ ਚੌਂਕੀਆਂ, ਔਰ ਕਿਸੇ ਨੂੰ ਉੱਥੇ ਐਂਟਰ ਹੀ ਨਹੀਂ ਕਰਨ ਦੇਣਾ ਤਾਂ ਕਿ ਉਹ ਆਪਣੀ ਕਹਾਣੀ ਵੀ ਨਾ ਸੁਣਾ ਸਕਣ। ਇਹ ਲੰਬੀ ਚੌੜੀ ਕਹਾਣੀ ਇਹਦੇ 'ਚ ਤੇ ਹੈ ਕਿ ਉਹਨਾਂ ਨੇ ਕਿਹਾ ਕਿ ਵੀ ਜੇ ਟਰਾਈਬਲ ਵਿਲੇਜਰਸ ਨੇ ਉਹਨਾਂ ਨੂੰ, ਇੱਕ ਉਹਨਾਂ 'ਚ ਲੇਡੀ ਸੀ, ਸ਼ੀ ਐਡਿਡ that some local tribal villagers offered them stay at the gram panchayat bhavan near Dubarta village, but police did not let them go there either। ਕਿ ਜੇ ਇੱਕ ਵਿਲੇਜ ਪੰਚਾਇਤ ਨੇ ਕਿਹਾ ਨਹੀਂ ਤੁਸੀਂ ਤਾਂ ਸਾਡੇ ਦੁੱਖੜੇ ਦੱਸਣ ਲਈ ਦੁਨੀਆ ਨੂੰ ਆਏ ਹੋ, ਉਹਨਾਂ ਨੂੰ ਵੀ ਜਿਹੜਾ ਉਹਨਾਂ ਨੇ ਉੱਥੇ ਮਨਾ ਕਰ ਦਿੱਤਾ। The drivers we hired had also left by then with the vehicles as the intense checks scared them। ਜਿਵੇਂ ਉਹਨਾਂ ਦੇ ਨਾਲ ਟ੍ਰੀਟ ਕੀਤਾ ਉਹ ਵੀ ਚਲੇ ਗਏ। We had no choice but to spend the night sitting on chairs or lying on a rug spread out on floor of a shed amid heavy police presence। The weather was cold and we were not carrying clothes। ਸੋ ਸਾਨੂੰ ਇਹ ਲੱਗਾ, ਔਰ ਇਹ ਜਿਹੜਾ ਸਾਰਾ ਗਰੁੱਪ ਸੀ ਉਹਨਾਂ ਦੇ ਵਿੱਚ the members of the team who had come from Telangana, Andhra Pradesh, Haryana and West Bengal were members of affiliated organizations of the Coordination of Democratic Rights Organization, then headed to their respective locations on February 2nd। ਕਿ ਇਹ 5 ਸਟੇਟਾਂ ਦੇ ਇਨਫਲੂਐਂਸ਼ੀਅਲ ਲੋਕ, ਸੋ ਇਹ ਭਾਰਤ ਦੇ ਵਿੱਚ ਜਮਹੂਰੀਅਤ ਦੇ ਨਾਂ ਥੱਲੇ ਹੋ ਰਿਹਾ। ਹੁਣ ਇਹ ਭਾਰਤ ਦੇ ਜਮਹੂਰੇ ਦੱਸਣੇ, ਜਮਹੂਰੀਅਤ ਤਾਂ ਜ਼ਰੂਰ ਹੈ ਜਮਹੂਰਿਆਂ ਦੀ, ਔਰ ਅਸੀਂ ਜਿਵੇਂ ਕਿਵੇਂ 2 ਗੁਜਰਾਤੀ ਠੱਗ ਮੁਲਕ ਨੂੰ ਵੇਚ ਰਹੇ ਨੇ ਤੇ ਅਡਾਨੀ ਅੰਬਾਨੀ ਕਿਵੇਂ ਖਰੀਦ ਰਹੇ ਨੇ, ਔਰ ਇਹਨਾਂ ਦਾ ਐਮਪਾਇਰ ਕਿਵੇਂ ਕਰੰਬਲ ਹੋਇਆ ਉਸ ਨੂੰ ਪਿਛਲੇ 2-3 ਦਿਨ ਡਿਸਕਸ ਕੀਤਾ। ਸਾਡੇ ਬਹੁਤ ਸਾਰੇ ਵਿਊਅਰਸ ਨੇ ਐਪਰੀਸ਼ੀਏਟ ਕੀਤਾ, ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।